ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਦੌੜ ਦੀ। ਇਹ ਦੌੜ ਲੱਗੀ ਹੋਈ ਆ ਪੰਜਾਬ ਦੇ 2 ਲੀਡਰਾਂ ਦੇ ਵਿੱਚ, ਅਕਾਲੀ ਦਲ ਦੇ ਵਿੱਚ, ਅਸਲ ਅਕਾਲੀ ਕੌਣ ਅਤੇ ਕੌਣ ਬੀਜੇਪੀ ਦੇ ਨਾਲ ਰਲਿਆ। ਮਲੂਕਾ ਤੇ ਬੀਬੀ ਦੋਨੇ ਆਮੋ-ਸਾਹਮਣੇ ਨੇ ਇਸ ਗੱਲ ਨੂੰ ਲੈ ਕੇ ਕਿ ਭਾਜਪਾ ਦੇ ਨਾਲ ਕੌਣ ਹੈ। ਪ੍ਰਵੀਨ ਜੀ, ਪਿਛਲੇ ਦਿਨਾਂ ਦੇ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੀ ਬਾਗੀ ਸੁਰ ਅਪਣਾ ਕੇ ਅਕਾਲੀ ਦਲ ਦੇ ਕਹਿਣ ਅਨੁਸਾਰ ਬੀਬੀ ਜਗੀਰ ਕੌਰ ਨੇ ਚੋਣ ਲੜੀ, ਜਦੋਂ ਕਿ ਬੀਬੀ ਜਗੀਰ ਕੌਰ ਦਾ ਕਹਿਣਾ ਸੀ ਕਿ ਮੈਂ ਤਾਂ ਬਤੌਰ ਮੈਂਬਰ ਹੱਕ ਰੱਖਦੀ ਹਾਂ, ਅਧਿਕਾਰ ਹੈ ਮੈਨੂੰ ਇਹ ਚੋਣ ਲੜਨ ਦਾ, ਮੈਂ ਤਾਂ ਉਸ ਨਾਤੇ ਚੋਣ ਲੜ ਰਹੀ ਹਾਂ। ਉਸ ਸਮੇਂ ਖਬਰ ਖੂਬ ਚੱਲੀ ਸੀ ਕਿ ਬੀਬੀ ਜੇਕਰ ਇੱਧਰ ਗੱਲ ਨਾ ਬਣੀ ਤਾਂ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਟਿਕਟ ਤੇ ਚੋਣ ਵੀ ਲੜ ਸਕਦੀ ਆ, ਤੇ ਉਸ ਨੂੰ ਉਹ ਹਲਕੇ ਦਾ ਜਾਣਕਾਰੀ ਵੀ ਆ, ਸਾਰਾ ਕੁਛ ਆ, ਉਹ ਡਿੰਪੇ ਦੇ ਮੁਕਾਬਲੇ ਮੈਦਾਨ 'ਚ ਉਤਰ ਸਕਦੀ ਆ। ਪਰ ਇੱਧਰ ਪਤਾ ਲੱਗ ਰਿਹਾ ਕਿ ਡਿੰਪਾ ਵੀ ਇੱਧਰ ਵਾਲੇ ਪਾਲੇ 'ਚ ਆਉਣ ਨੂੰ ਫਿਰਦਾ। ਜੀ ਜੀ, ਤੇ ਜੇ ਉਹ ਇੱਧਰ ਆ ਗਿਆ ਫਿਰ ਬੀਬੀ ਕਿੱਥੇ। ਪਰ ਹੁਣ ਪਿਛਲੇ 2 ਕੁ ਦਿਨਾਂ ਤੋਂ ਕੁਝ ਗੱਲਾਂ ਜਦੋਂ ਪਤਾ ਲੱਗੀਆਂ ਤੇ ਉਹਦੇ ਹਵਾਲੇ ਨਾਲ ਅਸੀਂ ਪਹੁੰਚ ਕੀਤੀ, ਤੇ ਉਹ ਚੋਂ ਇੱਕ ਤੱਥ ਤਾਂ ਸਾਫ਼ ਹੋ ਕੇ ਆਇਆ ਪ੍ਰਵੀਨ ਜੀ, ਕਿ ਅੱਜ ਦੀ ਤਰੀਕ 'ਚ ਜਿਸ ਸਮੇਂ ਜਿਸ ਘੜੀ ਆਪਾਂ ਇਹ ਗੱਲ ਕਰ ਰਹੇ ਹਾਂ, ਉਸ ਘੜੀ ਤੱਕ ਬੀਬੀ ਦਾ ਇਹ ਤੈਅ ਆ ਕਿ ਜੋ ਮਰਜ਼ੀ ਹੋ ਜਾਵੇ ਬੀਜੇਪੀ 'ਚ ਨਹੀਂ ਜਾਂਦੀ ਮੈਂ। ਜੀ ਠੀਕ ਹੈ। ਭਲਕ ਨੂੰ ਕੀ ਹੋ ਜਾਵੇ, ਕੱਲ ਨੂੰ ਕੀ ਹੋ ਜਾਵੇ, ਆਉਂਦੇ ਸਮੇਂ 'ਚ ਕੀ ਹੋ ਜਾਵੇ, ਕਿਉਂਕਿ ਕਈ ਵਾਰ ਮਾਹੌਲ, ਸਥਿਤੀ, ਘਟਨਾਕ੍ਰਮ ਤੁਹਾਨੂੰ ਕਈ ਵਾਰ ਅਜਿਹਾ ਕੁਝ ਕਰਨ ਲਈ ਮਜਬੂਰ ਕਰਦੇ ਨੇ। ਆਉਣ ਵਾਲਾ ਸਮਾਂ ਕੀ ਹੋਵੇ। ਮੈਂ ਅੱਜ ਦੀ ਤਰੀਕ 'ਚ ਇਸ ਸਮੇਂ ਜਿਸ ਸਮੇਂ ਆਪਾਂ ਗੱਲ ਕਰ ਰਹੇ ਹਾਂ, ਉਸ ਸਮੇਂ ਤੱਕ ਬੀਬੀ ਜਗੀਰ ਕੌਰ ਦਾ ਇਹ ਸਪਸ਼ਟ ਆ ਕਿ ਜੋ ਮਰਜ਼ੀ ਹੋ ਜਾਵੇ ਬੀਜੇਪੀ ਤਾਂ ਨਹੀਂ ਜਾਂਦੀ, ਤੇ ਅਕਾਲੀਆਂ ਕੰਨੀ, ਬਾਦਲਾਂ ਕੰਨੀ ਮੁੜ ਕੇ ਨਹੀਂ ਜਾਂਦੀ ਜੀ। ਤੇ ਫਿਰ ਜੇ ਬਾਦਲਾਂ ਕੰਨੀ ਵੀ ਨਹੀਂ ਮੁੜਦੀ ਬੀਬੀ ਔਰ ਬੀਜੇਪੀ 'ਚ ਵੀ ਨਹੀਂ ਜਾਂਦੀ, ਫਿਰ ਬੀਬੀ ਕੀ ਕਰੂ। ਬੀਬੀ ਵੀ ਹੁਣ ਜਥੇਦਾਰ ਗੁਰਚਰਨ ਸਿੰਘ ਟੌੜਾ ਬਣਨ ਨੂੰ ਫਿਰਦੀ ਆ। ਬੀਬੀ ਵੀ ਕੁੱਲ ਹਿੰਦ ਨਵੀਂ ਪਾਰਟੀ, ਸਰਬ ਹਿੰਦ ਪਾਰਟੀ ਬਣਾਉਣ ਨੂੰ ਫਿਰਦੀ ਆ ਜੀ। ਸੋ ਸਰਬ ਹਿੰਦ ਅਕਾਲੀ ਦਲ ਬਣਦਾ, ਬੀਬੀ ਦਾ ਨਹੀਂ ਬਣਦਾ, ਦੇਖਣ ਵਾਲੀ ਗੱਲ ਹੋਊਗੀ। ਮੈਨੂੰ ਪਤਾ ਲੱਗ ਰਿਹਾ ਕਿ ਬੀਬੀ ਜਗੀਰ ਕੌਰ ਨੇ ਉਹਨਾਂ ਅਕਾਲੀ ਲੀਡਰਾਂ ਤੱਕ ਵੀ ਪਹੁੰਚ ਕੀਤੀ ਆ ਜਿਹੜੇ ਬੀਜੇਪੀ ਨਾਲ ਚਲੇ ਗਏ। ਠੀਕ ਆ। ਉਹਨਾਂ ਅਕਾਲੀ ਲੀਡਰਾਂ ਤੱਕ ਵੀ ਪਹੁੰਚ ਕੀਤੀ ਆ ਜਿਹੜੇ ਵੱਖਰੇ ਹੋ ਗਏ। ਉਹਨਾਂ ਅਕਾਲੀ ਲੀਡਰਾਂ ਨਾਲ ਵੀ ਬੈਠਕਾਂ ਦਾ ਦੌਰ ਕਰ ਰਹੀ ਹੈ ਬੀਬੀ, ਜਿਹੜੇ ਮਤਲਬ ਕਿ ਪੂਰੀ ਤਰ੍ਹਾਂ ਨਾਲ ਹੁਣ ਬਾਦਲਾਂ ਤੋਂ ਔਖੇ ਨੇ। ਸੋ ਉਹਨਾਂ ਸਾਰਿਆਂ ਨੂੰ ਇੱਕ ਮੰਚ ਤੇ ਲਿਆਉਣ ਦੀ ਕੋਸ਼ਿਸ਼ ਬੀਬੀ ਲਗਾਤਾਰ ਕਿਸੇ ਨਾ ਕਿਸੇ ਦਾ ਬੂਹਾ ਖੜਕਾਉਂਦੀ ਹੈ, ਕਿਸੇ ਨਾ ਕਿਸੇ ਦਾ ਫੋਨ ਮਿਲਾਉਂਦੀ ਆ, ਕਿਸੇ ਨਾ ਕਿਸੇ ਦੀ ਬੈਠਕ 'ਚ ਪਹੁੰਚਦੀ ਹੈ, ਕਿਸੇ ਨਾ ਕਿਸੇ ਨਾਲ ਗੁਪਤ ਗੱਲਬਾਤ ਕਰਦੀ ਹੈ, ਕਿਸੇ ਨਾ ਕਿਸੇ ਕੋਲ ਆਪਣਾ ਕੋਈ ਦੂਤ ਭੇਜਦੀ ਆ। ਔਰ ਬੀਬੀ ਜਗੀਰ ਕੌਰ ਦਾ ਇੱਕੋ ਇੱਕ ਜਿਹੜੇ ਬਾਦਲ ਵਿਰੋਧੀ ਨੇ ਜੀ, ਪਰ ਉਹ ਪੰਥਕ ਚਿਹਰੇ ਹੈਗੇ ਨੇ, ਚਾਹੇ ਉਹ ਬੀਜੇਪੀ ਚਲੇ ਗਏ, ਚਾਹੇ ਉਹ ਕਾਂਗਰਸ ਚਲੇ ਗਏ, ਚਾਹੇ ਉਹ ਅਲੱਗ ਪਾਰਟੀਆਂ ਬਣਾ ਗਏ, ਚਾਹੇ ਉਹ ਕੁਛ ਨੇ, ਉਹਨਾਂ ਸਾਰਿਆਂ ਨੂੰ ਮੈਂ ਮਤਲਬ ਕਿ ਇੱਕ ਵਾਰ ਇਕੱਠੇ ਕਰ ਲਵਾਂ ਤੇ ਫਿਰ ਸੋਚਾਂਗੇ ਕਿ ਨਵਾਂ ਦਲ ਬਣਾਉਣਾ ਜਾਂ ਇਹਨਾਂ ਤੋਂ ਇਸੇ ਤੋਂ ਅਕਾਲੀ ਦਲ ਖੋਣਾ। ਸੋ ਬੀਬੀ ਇਸ ਆਰ ਪਾਰ ਦੀ ਲੜਾਈ ਵਿੱਚ ਆ, ਪਰ ਉੱਥੇ ਵੀ ਅਜੇ ਵੀ ਇਹ ਸਵਾਲ ਖੜਾ ਕਿ ਕੀ ਬੀਬੀ ਇਹ ਸਾਰਾ ਕੁਝ ਆਪਣੇ ਦਮ ਤੇ ਕਰ ਰਹੀ ਹੈ ਜਾਂ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ। ਸੋ ਇਹ ਵੀ ਛੋਟਾ ਕੰਮ ਨਹੀਂ ਆ ਜੀ ਜੀ, ਜੋ ਬੀਬੀ ਇਹ ਸੋਚ ਕੇ ਚੱਲਦੀ ਆ। ਸੋ ਇਸ ਲਈ ਪਿਛਲੇ ਦਿਨਾਂ ਦੇ ਵਿੱਚ ਮਲੂਕਾ ਹੋਰਾਂ ਨੇ ਜਦੋਂ ਇਹ ਬਿਆਨ ਦਿੱਤਾ ਕਿ ਭਾਈ ਸਾਡੀ ਤਾਂ ਜੇ ਗੱਠਜੋੜ ਹੋਊਗਾ ਅਕਾਲੀ ਦਲ ਦਾ ਸਿਰਫ ਬੀਜੇਪੀ ਨਾਲ ਹੀ ਹੋ ਸਕਦਾ, ਹੋਰ ਕਿਸੇ ਨਾਲ ਨਹੀਂ, ਤੇ ਬੀਬੀ ਨੇ ਜਦੇ ਸੱਤੇ ਕੱਪੜੀ ਅੱਗ ਲੱਗ ਗਈ ਤੇ ਬੀਬੀ ਹੋ ਗਈ ਸਿੱਧੀ ਫਿਰ ਮਲੂਕੇ ਨੂੰ, ਕਹਿੰਦੀ ਆਹੀ ਤੇ ਤੁਹਾਡਾ ਅਨੁਸ਼ਾਸਨੀ ਕਮੇਟੀ ਵਾਲਾ ਜਿਹੜਾ ਰੌਲਾ ਪਾਉਂਦਾ ਸੀ, ਮੈਂ ਪੈਸੇ ਲੈ ਲਏ, ਮੈਂ ਬੀਜੇਪੀ ਦੀ ਸ਼ਹਿ ਤੇ ਲੜਦੀ ਆ, ਮੈਂ ਬੀਜੇਪੀ ਨਾਲ ਰਲ ਗਈ, ਆਰਐਸਐਸ ਨਾਲ ਰਲ ਗਈ, ਆਹ ਦੇਖ ਲਓ ਆਪ ਭੱਜਣ ਨੂੰ ਕਾਲੇ ਨੇ, ਲੇਲੜੀਆਂ ਕੱਢਦੇ ਨੇ, ਕਹਿੰਦੀ ਰੋਜ਼ ਬੈਠਕਾਂ ਕਰਦੇ ਨੇ, ਕਹਿੰਦੀ ਜੀ। ਬੀਬੀ ਇਹਦਾ ਇਹ ਪਹਿਲੂ ਤੋਂ ਮਤਲਬ ਕਿ ਬੀਬੀ ਨੇ ਇੱਕ ਵਾਰ ਫਿਰ ਅਕਾਲੀ ਦਲ ਤੇ ਹਮਲਾ ਬੋਲਿਆ ਕਿ ਭਾਈ ਮੈਨੂੰ ਕਹਿੰਦੇ ਸੀ ਆਪ ਰਲਣ ਨੂੰ ਕਾਲੇ ਨੇ, ਤੇ ਅਸ਼ਵਨੀ ਸ਼ਰਮਾ ਕਹਿੰਦਾ ਅਸੀਂ ਨਹੀਂ ਲੈਂਦੇ। ਬੇਸ਼ੱਕ ਨਾ ਤਾਂ ਪ੍ਰਵੀਨ ਜੀ ਲੈਣ ਵਾਲੇ ਨੇ ਅਸ਼ਵਨੀ ਨੂੰ ਪੁੱਛਣਾ ਜੀ ਜੀ, ਬਿਲਕੁਲ, ਨਾ ਜਾਣ ਵਾਲਿਆਂ ਨੇ ਅਸ਼ਵਨੀ ਨੂੰ ਪੁੱਛਣਾ ਹੈ। ਅਸ਼ਵਨੀ ਤਾਂ ਇੱਕ ਮਤਲਬ ਕਿ ਉਹ ਇੱਕ ਪੀਪਣੀ ਜੀ ਹੁੰਦੀ ਆ, ਉਹ ਚ ਫੂਕ ਮਾਰੋ ਤਾਂ ਉਹ ਬੜੀ ਸਾਰੀ ਬਾਹਰ ਨੂੰ ਆ ਜਾਂਦੀ ਆ, ਫੂਕ ਇਕੱਠੀ ਕਰ ਲਓ ਤਾਂ ਉਹ ਇਕੱਠੀ ਜੀ ਹੋ ਜਾਂਦੀ ਆ। ਸੋ ਇਹ ਤਾਂ ਅਸ਼ਵਨੀ ਤਾਂ ਸਿਰਫ ਉਹ ਨੇ ਕਿ ਜੋ ਹਾਈਕਮਾਂਡ ਫੂਕ ਮਾਰੂਗਾ ਉਨੀ ਆਵਾਜ਼ ਆਊਗੀ ਉਹ ਚੋਂ ਤਾਂ। ਸੋ ਇਸ ਲਈ ਉਹਦੀ ਕਿਸੇ ਨੇ ਨਹੀਂ ਸੁਣਨੀ। ਪਰ ਇਹ ਗੱਲ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਸੁਖਬੀਰ ਧੜਾ ਬੀਜੇਪੀ ਦੇ ਨੇੜੇ ਲੱਗਣਾ ਚਾਹੁੰਦਾ, ਤੇ ਬੀਜੇਪੀ ਨੂੰ ਨੇੜੇ ਲਾਉਣ ਦੀ ਅਜੇ ਮਨਸ਼ਾ ਨਹੀਂ ਰੱਖਦੀ, ਹੋਰ ਘਸਾਉਣਾ ਚਾਹੁੰਦੀ ਆ ਜਾਂ ਬਿਲਕੁਲ ਦਰਕਨਾਰ ਕਰ ਚੁੱਕੀ ਆ। ਪਰ ਬੀਬੀ ਜਗੀਰ ਕੌਰ ਕਿਸੇ ਨਾ ਕਿਸੇ ਤਰ੍ਹਾਂ ਅਕਾਲੀ ਦਲ ਨੂੰ ਚੈਲੰਜ ਕਰਨਾ ਚਾਹੁੰਦੀ ਆ, ਔਰ ਉਹਦਾ ਫਾਇਦਾ ਕਿਹਨੂੰ ਹੋਣਾ ਇਹ ਸਾਰਿਆਂ ਨੂੰ ਸਮਝ ਆਉਂਦਾ। ਇਸ ਲਈ ਸਿੱਧਾ ਉਹਦੇ ਵਿੱਚ ਨਾ ਜਾ ਕੇ ਕੀ ਉਹਨਾਂ ਲਈ ਉਹ ਕੰਮ ਕਰਨਾ ਜਾਂ ਸੱਚਮੁੱਚ ਪੰਥਕ ਧਿਰਾਂ ਲਈ ਕੰਮ ਕਰਨਾ, ਜਾਂ ਉਹਦੇ ਦਿਨਾਂ 'ਚ ਸਪਸ਼ਟ ਹੋਏਗਾ। ਜੀ ਜੀ ਜੀ।